हेलो फ्रेंड्स, सत श्री अकाल। असीं फिर एक बार हाजिर होए एक नवी वीडियो दे नाल। हुण जिहड़ा सॉन्ग असीं तुहाडे लई लैके आए हां वो है कश्मीर सॉन्ग बाय ए.बी. चट्ठा, जो कि पाकिस्तान दे सिंगर ने। और ये लिरिक्स जिहड़े आ ए.बी. चट्ठा जी दे ने और म्यूजिक जिहड़ा वो हमदानी जी दा है। ਆਪਾਂ दो सॉन्ग्स दे वीडियो लैके आए इन्हां दे, बहुत वधिया लिख तो बहुत वधिया ते इहदे विच भी आपां देखदे हां, करदे हां स्टार्ट। सहारा जी दुनिया देख अणदेखा कर जे जिवें कोई टुटिया तारा जी। अपनी आजादी लई मैं रोवां, कुछ खोण नूं बचिया नहीं जो खोवां। ना कोई हुंदा ए चारा मैथों, कोई उम्मीद ना मैनू जमाने तैथों। मैं जिवें कोई यतीम लचारा, ना मेरा कश्मीर बेचारा, ना मेरा कश्मीर बेचारा। कहंदे ने कश्मीर बेचारा, कहंदे ने कश्मीर बेचारा। देख मुकद्दर रब ने बनाए, मेरे हिस्से जुल्म ने आए। किसे नू कोई परवाह नहीं मेरी, जग मैनू प्या को खाए। देख मुकद्दर रब ने बनाए, मेरे हिस्से जुल्म ने आए। किसे नू कोई परवाह नहीं मेरी, जग मैनू प्या वड वड खाए। खा खा के फट थक गया मैं, सह सह के जुल्म अक गया मैं। कौम दा कोई ज़मीर जगावे, मेरा आके दर्द वंडावे। बर्दाश्त नहीं हुंदा हुण कोई लारा, बर्दाश्त नहीं हुंदा हुण कोई लारा। ना मेरा कश्मीर बेचारा, ना मेरा कश्मीर बेचारा। कहंदे ने कश्मीर बेचारा, कहंदे ने कश्मीर बेचारा। मैनू देख अखां मिटण वाले, सालण तू हो गए तंग। मैंने हथे नू लुटण वाले, जिंदगी मौत दी लड़दे जंग। अखां अगे चानण होया, जद नेरा मौत दा तानण होया। मेरे दुख हुण आउंदे याद, रब अगे कर दे फरियाद। पै गया जग ते चीक चकारा, पै गया जग ते चीक चकारा। ना मेरा कश्मीर बेचारा, ना मेरा कश्मीर बेचारा। रब्बा मैं किस्मत दा मारा, ना मेरा कश्मीर बेचारा। ओ कश्ती जिदा कोई ना किनारा, ना मेरा कश्मीर बेचारा। कहंदे ने कश्मीर बेचारा, ना मेरा कश्मीर बेचारा। कहंदे ने कश्मीर बेचारा, ना मेरा कश्मीर बेचारा। बहुत दुखदाई इतिहासिक भरिया सॉन्ग सीगा। असल च सारा कश्मीर जिहड़ा ना वो ਜਦੋਂ ਤੋਂ ਮਤਲਬ ਜਿਹੜਾ ਮੁਲਕਿਆ ਉਹ ਆਜ਼ਾਦ ਹੋਇਆ ਹੈ ਨਾ, ਕਸ਼ਮੀਰ ਦਾ ਜਿਹੜਾ ਰੌਲਾ ਸੀਗਾ ਉਹ
ਦੋਵਾਂ ਮੁਲਕਾਂ ਦੇ ਨੇ ਇੱਕ ਹਿਸਾਬ ਦਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਨਾ ਇਹ ਚੀਜ਼ ਦੋਵਾਂ ਸਰਕਾਰਾਂ ਨੇ ਪਾਤੀ ਕਿ ਸਿਰਫ ਉਹ ਕਸ਼ਮੀਰ ਰਹਿੰਦਾ ਆ ਤੇ ਸਾਡੀ ਨੱਕ ਵੱਜਦੀ ਹੈ, ਨਹੀਂ ਤੇ ਸਾਡਾ ਨੱਕ ਨਹੀਂ ਜਿਹੜਾ ਉਹ ਰਹਿੰਦਾ ਹੈ ਨਾ, ਸਾਡੀ ਇੱਜ਼ਤ ਨਹੀਂ ਰਹਿੰਦੀ, ਸਾਡਾ ਮਤਲਬ ਰੋਬ ਨਹੀਂ ਰਹਿ ਜਾਂਦਾ ਦੁਨੀਆ ਦੇ ਉੱਤੇ ਅਗਰ ਕਸ਼ਮੀਰ ਇੱਕ ਜਾਣ ਬੁੱਝ ਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਆ ਉਹ ਦੋਵਾਂ ਮੁਲਕਾਂ ਦੇ ਲੋਕਾਂ ਦੇ ਵਿੱਚ ਆਮ ਆਵਾਮ ਦੇ ਮਨਾਂ ਦੇ ਵਿੱਚ ਜਿਹੜੀਆਂ ਉਹ ਭਰੀਆਂ ਗਈਆਂ ਕਿ ਕਸ਼ਮੀਰ ਜੇ ਦੇਖੋ ਜੇ ਪੰਜਾਬ ਦੇ ਵਿੱਚ ਅਸੀਂ ਵੇਖੀਏ ਕਿ ਪੰਜਾਬ ਨੂੰ ਵੀ ਜਿਹੜਾ ਵੰਡਿਆ ਗਿਆ ਹੈ ਨਾ 2 ਹਿੱਸਿਆਂ ਦੇ ਵਿੱਚ, ਉਸ ਤੋਂ ਇਲਾਵਾ ਰਾਜਸਥਾਨ ਦੇ ਵੀ ਕੁਝ ਇਲਾਕੇ ਜਿਹੜੇ ਆ ਵੰਡੇ ਗਏ ਆ ਹੈ ਨਾ, ਕਾਫੀ ਇਲਾਕੇ ਨੇ ਜਿਹੜੇ 2 ਹਿੱਸਿਆਂ ਦੇ ਵਿੱਚ ਵੰਡੇ ਗਏ ਆ ਤੇ ਇਸੇ ਤਰੀਕੇ ਨਾਲ ਕਸ਼ਮੀਰ ਵੀ ਅਗਰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਅਗਰ ਇਹ ਇਲਾਕੇ ਜਿਹੜੇ ਆ ਖੁਸ਼ਹਾਲ ਜਿਹੜੇ ਆ ਉਹ ਰਹਿ ਸਕਦੇ ਆ ਤੇ ਉਹ ਕਸ਼ਮੀਰ ਨੂੰ ਵੀ ਜਿਹੜਾ ਉਹ ਕਰ ਸਕਦੇ ਸੀਗੇ ਸਾਡੇ ਜਿਹੜੇ ਆ ਲੀਡਰ ਸੀਗੇ, ਪਰ ਉਹ ਜਾਣ ਬੁੱਝ ਕੇ ਇੱਕ ਮੁੱਦਾ ਚਾਹੀਦਾ ਸੀਗਾ ਕਿ ਕੋਈ ਇਹੋ ਜਿਹਾ ਮੁੱਦਾ ਹੋਵੇ ਜਿਹਦੇ ਨਾਲ ਦੋਨਾਂ ਸਰਕਾਰਾਂ ਦੇ ਜਾਂ ਦੋਨਾਂ ਲੋਕਾਂ ਨੂੰ ਮਤਲਬ ਇੱਕ ਕੀ ਇਹਨੂੰ ਕਹਿ ਸਕਦੇ ਆ ਕਿ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ ਹੈ ਨਾ ਇਹ ਸਾਰੇ ਜਿਹੜੇ ਆ ਇਹ ਤਰੀਕੇ ਜਿਹੜੇ ਅਪਣਾਏ ਗਏ। ਬਟ ਇਹ ਹੁਣ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਜਿਹੜਾ ਕਸ਼ਮੀਰ ਦਾ ਕੋਵਿਡ ਤੋਂ ਪਹਿਲਾਂ ਜਿਹੜਾ ਸੀਗਾ ਨਾ, ਹਾਂ, ਔਰ ਜਦੋਂ ਤੋਂ ਜਿਹੜੀ ਆ ਉਹ ਧਾਰਾ ਹਟਾਈ ਗਈ ਆ ਪਰ ਉਸ ਤੋਂ ਬਾਅਦ ਤੇ ਮਤਲਬ ਉੱਥੇ ਇੰਟਰਨੈਟ ਬੰਦ, ਬੜਾ ਬੁਰਾ ਹਾਲ ਆ। ਸੋਚ ਨਹੀਂ ਸਕਦੇ ਅਸੀਂ ਕਿ ਮਤਲਬ ਕੀ ਉਹਨਾਂ ਦੀ ਜ਼ਿੰਦਗੀ ਹੋਏਗੀ ਹੈ ਨਾ, ਔਰ ਉਹਨਾਂ ਦੇ ਜਿਹੜੇ ਦੂਰ ਦਰਾਡੇ ਬੈਠੇ ਜਿਹੜੇ ਰਿਸ਼ਤੇਦਾਰ ਨੇ ਹੈ ਨਾ, ਉਹਨਾਂ ਦੇ ਭੈਣ ਭਰਾ ਆ ਜਾਂ ਬੱਚੇ ਜਿਹੜੇ ਆ ਉਹ ਜਿਹੜੇ ਦੂਸਰੇ ਇਲਾਕਿਆਂ ਦੇ ਵਿੱਚ ਗਏ ਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ, ਕਿੰਨਾ ਟਾਈਮ ਹੋ ਗਿਆ ਹੈ ਨਾ ਉਹਨਾਂ ਨੂੰ ਇੱਕ ਦੂਸਰੇ ਨਾਲ ਗੱਲ ਕੀਤਿਆਂ ਨੂੰ, ਇੱਕ ਦੂਸਰੇ ਨੂੰ ਵੇਖਿਆ ਨੂੰ। ਬਹੁਤ ਜਿਹੜਾ ਟ੍ਰੈਜਡੀ ਜਿਹੜੀ ਹੈ ਨਾ ਉਹ ਹਮੇਸ਼ਾ ਪਤਾ ਨਹੀਂ ਕਸ਼ਮੀਰ ਦੇ ਕਿਉਂ ਜਿਹੜੇ ਆ ਮੱਥੇ ਦੇ ਉੱਤੇ ਜਿਹੜੀ ਆ ਉਹ ਲਿਖ ਦਿੱਤੀ ਗਈ ਹੈ ਸਰਕਾਰੀ ਤੋਂ ਬਾਹਰ। ਬਹੁਤ ਸੋਹਣੀ ਚੀਜ਼ ਨੂੰ ਨਜ਼ਰ ਲੱਗ ਜਾਂਦੀ, ਉਹ ਵੀ ਨਜ਼ਰ ਲੱਗੀ ਪਈ। ਜਿੰਨਾ ਜ਼ਿਆਦਾ ਯਾਰ ਸੋਹਣਾ ਕਸ਼ਮੀਰ ਆ, ਕਸ਼ਮੀਰੀ ਜਿੰਨੇ ਜ਼ਿਆਦਾ ਸੋਹਣੇ ਆ ਹਨਾ, ਕਿਤੇ ਮਤਲਬ ਮੇਰੇ ਖਿਆਲ 'ਚ ਪੂਰੇ ਇੰਡੀਆ ਤੇ ਪਾਕਿਸਤਾਨ ਦੇ ਸਭ ਤੋਂ ਜਿਹੜੇ ਖੂਬਸੂਰਤ ਜਿਹੜੇ ਆ ਉਹ ਲੋਕ ਨੇ ਉਹ ਕੁਦਰਤੀ ਨਜ਼ਾਰਾ ਜਿਹੜਾ ਕੁਦਰਤੀ ਖੂਬਸੂਰਤੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ। ਤੇ ਪਰ ਦੁੱਖ ਵੇਖੀਏ ਤੇ ਹੱਦੋਂ ਵੱਧ ਦੁੱਖ ਆ ਉਹਨਾਂ ਦੇ ਵਿੱਚ, ਵਿਛੋੜੇ ਦੇ ਦੁੱਖ ਨਿਤ ਨਵੇਂ। ਮਸਲਾ ਨਹੀਂ ਹੈ ਕਿ ਜੇ ਇਸ ਦਾ ਹੱਲ ਨਹੀਂ ਹੋ ਸਕਦਾ ਹੈ ਨਾ, ਜੇ ਦੋਨੇ ਸਰਕਾਰਾਂ ਚਾਹਣ ਕਿ ਇਸ ਮਸਲੇ ਦਾ ਜਿਹੜਾ ਹੱਲ ਹੋ ਸਕਦਾ, ਔਰ ਮੈਂ ਇਹਦੇ ਵਿੱਚ ਮੈਂ ਇੱਕ ਗੌਰਮੈਂਟ ਨੂੰ ਨਹੀਂ, ਇੱਕ ਸਰਕਾਰ ਨੂੰ ਜਾਂ ਇੱਕ ਪਾਸੇ ਦੇ ਲੋਕਾਂ ਨੂੰ ਨਹੀਂ ਕਹੂੰਗਾ, ਮੈਂ ਦੋਨੇ ਪਾਸੇ ਦੇ ਲੋਕਾਂ ਨੂੰ ਜਿਹੜਾ ਆ ਉਹ ਇਹਦੇ ਵਿੱਚ ਬਰਾਬਰ ਦਾ ਜਿਹੜਾ ਜ਼ਿੰਮੇਵਾਰ ਸਮਝਦਾ ਆ। ਕਾਰਨ ਇਹ ਹੈ ਕਿ ਜੇ ਅਸੀਂ ਮਤਲਬ ਉਹਨਾਂ ਦੇ ਜਿੱਦਾਂ ਭਾਰਤ ਦੇ ਲੋਕ ਹੈ ਨਾ, ਭਾਰਤ ਦੇ ਲੋਕ ਉਹਨਾਂ ਦਾ ਦੁੱਖ ਨਹੀਂ ਸਮਝਦੇ ਤੇ ਕਿਤੇ ਨਾ ਕਿਤੇ ਜਿਹੜੇ ਪਾਕਿਸਤਾਨ ਦੇ ਵੀ ਜਿਹੜੇ ਲੋਕ ਹੈ ਨਾ ਉਹ ਵੀ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਉਹ ਆਪਣੇ ਇਹਨਾਂ ਮੁੱਦਿਆਂ ਨੂੰ ਜਿਹੜੇ ਮੁੱਦੇ ਚੁੱਕਣੇ ਚਾਹੀਦੇ ਸੀਗੇ ਸਰਕਾਰਾਂ ਦੇ ਕਿ ਕਿਉਂ ਇਸ ਚੀਜ਼ ਦਾ ਹੱਲ ਨਹੀਂ ਹੋ ਰਿਹਾ। ਸਾਨੂੰ ਵੀ ਭਾਰਤ ਦੇ ਲੋਕਾਂ ਨੂੰ ਜਿਹੜੀ ਇਹ ਚੀਜ਼ਾਂ ਦੇ ਮੁੱਦੇ ਚੁੱਕਣੇ, ਕਿਉਂਕਿ ਅਲਟੀਮੇਟਲੀ ਜੇ ਆਪਾਂ ਦੇਖੀਏ ਤੇ ਹਿਊਮਨ ਰਾਈਟਸ ਜਿਹੜੇ ਆ ਉਹਨਾਂ ਦਾ ਹੀ ਘਾਣ ਹੋ ਰਿਹਾ। ਜਿੱਦਾਂ ਪੰਜਾਬ ਦੇ ਵਿੱਚ ਵੀ ਜਿੰਨਾ ਬੁਰਾ ਹਾਲ ਸੀਗਾ, ਉਹੀ ਆ ਜਾਂਦੀ ਹੈ ਕਿ ਆਪਣੇ ਜਿਹੜੇ ਹੁੰਦੇ ਮੋਟਿਵ ਨੂੰ ਛੱਡ ਕੇ ਉੱਥੋਂ ਦੇ ਰਹਿੰਦੇ ਲੋਕਾਂ ਦੇ ਬਾਰੇ ਸੋਚਣਾ ਚਾਹੀਦਾ, ਉਹਨਾਂ ਦੇ ਬਾਰੇ ਸੋਚਣਾ ਚਾਹੀਦਾ, ਉਹਨਾਂ ਲਈ ਕੁਝ ਕਰਨਾ ਚਾਹੀਦਾ। ਕਿਉਂਕਿ ਜ਼ਿੰਦਗੀ ਇੱਕ ਵਾਰੀ ਆਉਣੀ ਹੈ ਹਨਾ, ਕਿਸੇ ਨੇ ਵਾਰੀ ਨਹੀਂ ਜੰਮਣਾ। ਔਰ ਜਿਹੜੇ ਲੋਕ 70 ਸਾਲ ਤੋਂ ਕਹਿ ਲਈਦਾ ਹੈ ਕਿ ਆਪਣੀ ਜਿਹੜੀ ਜਿੱਥੇ ਆਪਾਂ ਜੰਮੇ ਪਲੇ ਜਗ੍ਹਾ ਛੱਡਣ ਨੂੰ ਕਿਸੇ ਦਾ ਦਿਲ ਵੀ ਨਹੀਂ ਕਰਦਾ ਤੇ ਉਹਨਾਂ ਦੀ ਚਾਹੇ ਜਿੰਨੇ ਮਰਜ਼ੀ ਉਹ ਦੁੱਖ ਹੰਢਾਉਂਦੇ ਆ ਪਰ ਉਹਨਾਂ ਦੀ ਉਹ ਜਗ੍ਹਾ ਨਹੀਂ ਛੱਡ ਸਕਦੇ। ਪਰ ਇਹ ਵੀ ਚੀਜ਼ ਹੈ ਨਾ ਕਿ ਕਿਉਂ ਛੱਡਣਾ ਹਨਾ, ਕਿਉਂ ਛੱਡਿਆ ਜਾਵੇ ਜਿੱਥੇ ਉਹਨਾਂ ਨੂੰ ਕੁਦਰਤ ਨੇ ਪੈਦਾ ਕੀਤਾ ਹੈ, ਕੁਦਰਤ ਵੱਲੋਂ ਉਹ ਚੀਜ਼ ਉਹਨਾਂ ਨੂੰ ਜਿਹੜੀ ਆ ਉਹ ਨਿਆਮਤ ਜਿਹੜੀ ਬਖਸ਼ੀ ਗਈ ਆ, ਉਹਦੇ ਉੱਤੇ ਕਿਸੇ ਵੀ ਪਾਵਰ ਦਾ, ਕਿਸੇ ਸਰਕਾਰ ਦਾ, ਕਿਸੇ ਵੀ ਤਰੀਕੇ ਦੇ ਲੋਕਾਂ ਦਾ ਹੱਕ ਨਹੀਂ ਹੋਣਾ ਚਾਹੀਦਾ। ਇਹ ਇਨਸਾਨ ਜਿਹੜਾ ਹਮੇਸ਼ਾ ਆਜ਼ਾਦੀ ਜਿਹੜਾ ਉਹਦੇ ਦੇ ਲੈਣਾ, ਉਹ ਹਮੇਸ਼ਾ ਆਜ਼ਾਦੀ ਜਿਹੜਾ ਭਾਲਦਾ ਆ, ਔਰ ਆਜ਼ਾਦੀ ਜਿਹੜੀ ਆ ਉਹ ਜਿਹੜਾ ਸਾਡਾ ਅਧਿਕਾਰ ਆ। ਸਾਡੇ ਇਨਸਾਨ ਹੀ ਕੁਦਰਤ ਦੀ ਕੋਈ ਵੀ ਜੀਵ ਲਾ ਲਓ, ਹਰ ਇੱਕ ਨੂੰ ਆਜ਼ਾਦੀ ਬਹੁਤ ਪਿਆਰੀ ਹੈ, ਹਰ ਇੱਕ ਨੂੰ ਆਜ਼ਾਦੀ ਪਿਆਰੀ ਹੈ। ਤੁਸੀਂ ਜਾਨਵਰ ਦੇਖ ਲਓ, ਤੁਸੀਂ ਮਤਲਬ ਜਾਨਵਰਾਂ ਤੋਂ ਵੀ ਜ਼ਿਆਦਾ ਬਦਤਰ ਹਾਲਤ ਜਿਹੜੀ ਆ ਉਹ ਕਸ਼ਮੀਰ ਦੀ ਹੋ ਚੁੱਕੀ ਆ। ਔਰ ਮੈਂ ਇੱਥੇ ਇਕੱਲੇ ਇੱਕ ਕਸ਼ਮੀਰ ਦੀ ਨਹੀਂ, ਮੈਂ ਦੋਨੇ ਪਾਸੇ ਦੇ ਕਸ਼ਮੀਰਾਂ ਦੀ ਗੱਲ ਕਰੂੰਗਾ ਕਿਉਂਕਿ ਦੋਨੇ ਪਾਸੇ ਦੀਆਂ ਸਰਕਾਰਾਂ ਸੇਮ ਆ ਹਨਾ। ਪਾਵਰ ਵੀ ਇੱਕ ਹੱਦ ਤੱਕ ਜਿਹੜੀ ਆਪਣੇ ਲੋਕਾਂ ਦੇ ਉੱਤੇ ਯੂਜ਼ ਕਰਨੀ ਚਾਹੀਦੀ ਆ, ਮਤਲਬ ਬੇਸ਼ਰਮਾ ਵਾਂਗੂ ਜਿਹੜੀ ਪਾਵਰ ਯੂਜ਼ ਕਰਨੀ ਮੇਰੇ ਖਿਆਲ ਦੇ ਵਿੱਚ ਬੜੀ ਤਗੜੀ ਬੇਵਕੂਫੀ ਆ ਕਿ ਆਪਣੇ ਹੀ ਲੋਕਾਂ ਨੂੰ ਦੱਬਣ ਲਈ ਜਿਹੜੀ ਆ ਆਪਣੀ ਪਾਵਰ ਜਿਹੜੀ ਆ ਉਹ ਯੂਜ਼ ਕਰਨੀ ਆ। ਇਸੇ ਦੁੱਖ ਨੂੰ ਜਿਹੜਾ, ਇਸੇ ਤਕਲੀਫ ਨੂੰ ਜਿਹੜਾ ਉਜਾਗਰ ਕਰਦਾ ਇਹ ਸੌਂਗ ਆ ਏ ਬੀ ਚੱਠਾ ਜੀ ਦਾ। ਤੇ ਸੌਂਗ ਵਿੱਚ ਵੀ ਉਹਨਾਂ ਨੇ ਕਸ਼ਮੀਰ ਨੇ ਆਪਣੇ ਆਪ ਨੂੰ ਸੰਬੋਧਨ ਤੇ ਆਪਣੇ ਆਪ ਨੂੰ ਕਿਹਾ ਕਿ ਮੇਰੇ ਮੱਥੇ ਤੇ ਜੋ ਦੁੱਖ ਲਿਖਿਆ ਕਦੋਂ ਮਿਟੇਗਾ। ਤੇ ਦੂਸਰੀ ਗੱਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕੋਵਿਡ ਜਦੋਂ ਆਇਆ ਤੇ ਲੋਕਾਂ ਤੇ ਭਾਰੀ ਦੁੱਖ ਪਏ ਹਨਾ, ਉਵੇਂ ਹੀ ਜਿਵੇਂ ਕਹਿੰਦੇ ਨੇ ਨਾ ਕਿ ਜਦੋਂ ਆਪ ਤੇ ਦੁੱਖ ਪਵੇ ਫਿਰ ਸਾਨੂੰ ਪਤਾ ਲੱਗਦਾ ਕਿ ਦੂਜਿਆਂ ਦੇ ਦੁੱਖ ਵੀ ਕੀ ਹੁੰਦੇ ਆ। ਉਹਦੇ ਕਰਕੇ ਕੁਝ ਲੋਕਾਂ ਨੂੰ ਲੱਗਾ ਹੋਏਗਾ ਕਿ ਸ਼ਾਇਦ ਉਹਨਾਂ ਦੇ ਹਾਲਾਤ ਕਿੰਨੇ ਮਾੜੇ ਆਪਣੇ ਦੁੱਖ ਜਦੋਂ ਆਇਆ। ਸੋ ਉਹ ਚੀਜ਼ ਨੂੰ ਵੀ ਇਹਨਾਂ ਨੇ ਬਿਆਨ ਕੀਤਾ ਕਿ ਜਦੋਂ ਆਪ ਸਾਹ ਨਹੀਂ ਲਿਆ ਗਿਆ ਤਾਂ ਉਦੋਂ ਫਿਰ ਚੇਤਾ ਆਇਆ ਕਸ਼ਮੀਰ ਦਾ ਵੀ ਕੁਝ ਲੋਕਾਂ ਨੂੰ। ਇਹਦਾ ਤੇ ਲੋਕਡਾਊਨ ਕਿੰਨੇ ਚਿਰ ਦਾ ਹਨਾ, ਤਕਰੀਬਨ 2 ਸਾਲ ਹੋ ਚੱਲੇ ਆ। ਕੋਈ ਉੱਥੇ ਸੋਸ਼ਲ ਮੀਡੀਆ ਤੱਕ ਨਹੀਂ ਕੋਈ ਪਹੁੰਚ ਸਕਦਾ, ਕੋਈ ਖਬਰ ਨਹੀਂ ਉੱਥੋਂ ਦੀ ਤੱਕ ਆਉਂਦੀ ਉੱਥੇ ਕੀ ਹੋ ਰਿਹਾ ਉਹਨਾਂ ਦੇ ਨਾਲ ਹਨਾ, ਕੀ ਉਹਨਾਂ ਦੇ ਹਾਲਾਤ ਨੇ।
ਬਹੁਤ ਔਖਾ ਆ। ਪੰਜਾਬ ਨੇ ਵੀ ਕਾਫੀ ਜਿਹੜਾ ਕਸ਼ਮੀਰ ਦਾ ਪੰਜਾਬੀਆਂ ਨੇ ਜਿਹੜਾ ਸਾਥ ਦਿੱਤਾ, ਆਵਾਜ਼ ਚੁੱਕੀ ਸੀ, ਪਰ ਇਹਨਾਂ ਦੇ ਵੀ ਜਿਹੜੇ ਆ ਉਹ ਆਵਾਜ਼ ਆ ਉਹਨੂੰ ਪਹਿਲਾਂ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਖਾਲਸਾ ਏਡ ਵਾਲੇ ਵੀ ਉੱਥੇ ਗਏ ਸੀਗੇ ਤੇ ਪਹਿਲਾਂ ਤੇ ਜ਼ੋਰ ਨਾਲ ਜ਼ਬਰਦਸਤੀ ਜਾਂ ਕਈ ਤਰੀਕਿਆਂ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਕਿ ਪੰਜਾਬੀ ਜਿਹੜੇ ਉਹਨਾਂ ਦੀ ਹੱਕ ਦੇ ਵਿੱਚ ਆਵਾਜ਼ ਨਾ ਚੁੱਕਣ। ਜਦੋਂ ਇੱਥੇ ਵੀ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਦਿੱਲੀ ਦੇ ਵਿੱਚ ਉਹ ਕਾਂਡ ਕੀਤਾ ਸੀਗਾ, ਗੋਲੀ ਚਲਾਈ ਸੀਗੀ ਕਸ਼ਮੀਰ ਆਪਣੇ ਮੁਸਲਿਮ ਸਮਾਜ ਦੇ ਉੱਪਰ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਸੀਗੇ, ਉੱਥੇ ਜਿਹੜੀ ਆ ਉਹ ਗੋਲੀਬਾਰੀ ਹੋਈ। ਉਸ ਚੀਜ਼ ਨੂੰ ਮਤਲਬ ਉਸ ਤੋਂ ਬਾਅਦ ਜਿਹੜਾ ਬੇਲਿਆ ਦੂਸਰੇ ਜਿਹੜੇ ਉਹ ਲੋਡ ਕਰ, ਤਾਂ ਕਿ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਕਰਦੇ ਆ ਕਿ ਇੱਕ ਮੁੱਦਾ ਲਿਆਓ, ਉਸ ਨੂੰ ਦੱਬਣ ਲਈ ਦੂਸਰਾ ਲਿਆਓ, ਉਹਨੂੰ ਦੱਬਣ ਲਈ ਫਿਰ ਤੀਸਰਾ ਲੈ ਕੇ ਆਓ। ਇਸ ਤਰੀਕੇ ਨਾਲ ਜਿਹੜੇ ਮੁੱਦਿਆਂ ਦੇ ਉੱਤੇ ਮੁੱਦੇ ਜਿਹੜੇ ਆ ਉਹ ਆਉਂਦੇ ਗਏ। ਨਾਲ ਲੋਕਡਾਊਨ ਹੋ ਗਿਆ, ਲੋਕਡਾਊਨ ਤੋਂ ਬਾਅਦ ਲੋਕ ਤੇ ਵੈਸੇ ਹੀ ਆਪ ਵੀ ਉਹਨਾਂ ਦਾ ਹਾਲ ਕਸ਼ਮੀਰੀਆਂ ਵਰਗਾ ਹੀ ਹੋ ਗਿਆ ਸੀਗਾ ਹਨਾ। ਬਹੁਤ ਦੁੱਖ ਹੁੰਦਾ ਆ ਇਹ ਚੀਜ਼ ਦੇਖ ਕੇ ਕਿ ਸਾਡੇ ਅੱਜ ਦੀ 21ਵੀਂ ਸਦੀ ਦੇ ਵਿੱਚ ਵੀ ਹਨਾ, ਜਿੱਥੇ ਦੁਨੀਆ ਕਿੱਥੋਂ ਦੀ ਕਿੱਥੇ ਤੱਕ ਪਹੁੰਚ ਚੁੱਕੀ ਆ, ਪਰ ਸਾਡੇ ਵਰਗੇ ਜਿਹੜੇ ਆ ਥਰਡ ਵਰਲਡ ਜਿਹਨੂੰ ਕਿਹਾ ਜਾਂਦਾ ਆ, ਇੰਨੇ ਨੀਵੇਂ ਪੱਧਰ ਦੀ ਸੋਚ ਰੱਖ ਕੇ ਜਿਹੜੀਆਂ ਸਰਕਾਰਾਂ ਉਹ ਚੱਲ ਰਹੀਆਂ ਨੇ, ਔਰ ਆਪਣੇ ਲੋਕਾਂ ਨੂੰ ਵੀ, ਆਪਣੇ ਲੋਕਾਂ ਦੇ ਵਿੱਚ ਵੀ ਜਿਹੜੇ ਆ ਉਹ ਖੂਨ ਜਿਹੜੇ ਸਫੇਦ ਹੋ ਚੁੱਕੇ ਆ। ਕਿਉਂਕਿ ਹਰ ਇੱਕ ਕਮਿਊਨਿਟੀ, ਹਰ ਇੱਕ ਜਿਹੜੀ ਆ ਹਰ ਇੱਕ ਕਮਿਊਨਿਟੀ ਦੇ ਜਿਹੜੇ ਲੋਕ ਨੇ ਹਨਾ, ਉਹਨਾਂ ਨੂੰ ਇਹਨਾਂ ਮੁੱਦਿਆਂ ਦੇ ਵਿੱਚ ਫਸਾ ਦਿੱਤਾ ਗਿਆ ਕਿ ਉਹ ਆਪਣੇ ਮੁੱਦਿਆਂ ਦੇ ਵਿੱਚੋਂ ਨਹੀਂ ਬਾਹਰ ਆ ਸਕਦੇ। ਉਹ ਇੱਕ ਦੂਸਰੇ ਲਈ ਆਵਾਜ਼ ਕੀ ਚੁੱਕਣਗੇ, ਜਦ ਕਿ ਹੁਣ ਜਿਹੜੀ ਜ਼ਰੂਰਤ ਆ ਉਹ ਸਾਨੂੰ ਇਕੱਠੇ ਹੋ ਕੇ ਜਿਹੜੀ ਆ ਉਹ ਆਵਾਜ਼ ਚੁੱਕਣ ਦੀ ਜ਼ਰੂਰਤ ਆ। ਕਮਿਊਨਿਟੀਜ਼ ਨੇ ਉਹ ਆਪੋ ਆਪਣੇ ਹਨਾ, ਆਪੋ ਆਪਣੇ ਤਰੀਕੇ ਦੇ ਨਾਲ ਰਹਿਣ, ਆਪੋ ਆਪਣੇ ਥਾਂ ਦੇ ਉੱਤੇ ਆਜ਼ਾਦੀ ਦੇ ਨਾਲ ਜਿਹੜੇ ਮੇਨ ਚੀਜ਼ ਆ ਕਿ ਰਲ ਮਿਲ ਕੇ ਰਹਿਣ, ਸਾਰੇ ਪਿਆਰ ਮੁਹੱਬਤ ਦੇ ਨਾਲ। ਹੋਰ ਪਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਅੱਲਾ ਜਿਹੜਾ ਉਹ ਉਹਨਾਂ ਕਸ਼ਮੀਰੀਆਂ ਦੇ ਉੱਤੇ ਔਰ ਪੰਜਾਬੀਆਂ ਦੇ ਉੱਤੇ, ਹਰ ਕਮਿਊਨਿਟੀ ਦੇ ਉੱਤੇ ਹਨਾ, ਜਿਨ੍ਹਾਂ ਨੂੰ ਵੀ ਕਿਸੇ ਚੀਜ਼ ਦੀ ਥੋੜ ਆ, ਉਹ ਉਹਨਾਂ ਦੀ ਜਿਹੜੀ ਆ ਉਹ ਮੰਗ ਜਿਹੜੀ ਉਹ ਪੂਰੀ ਕਰਨਾ। ਤੇ ਇਸੇ ਅਰਦਾਸ ਦੇ ਨਾਲ ਜਿਹੜਾ ਆ ਅਸੀਂ ਇਹ ਵੀਡੀਓ ਨੂੰ ਹੀ ਸਮਾਪਤੀ ਕਰਦੇ ਹਾਂ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ, ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ।